ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 2 ਮਾਰਚ 2015 18 ਫੱਗਣ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨਾਲ ਕਿਹੜਾ ਅਹਿਮ ਮੁੱਦਾ ਸਾਂਝਾ ਕਰਨ ਜਾ ਰਹੇ ਹੋ? ਦੇਖੋ, ਅੱਜ ਸਾਡਾ ਇਸ ਹਫਤੇ ਦਾ ਪਹਿਲਾ ਪ੍ਰੋਗਰਾਮ ਹੈ ਔਰ ਅੱਜ 2 ਮਾਰਚ ਦਾ ਦਿਨ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ, ਚਿੰਤਕ, ਦਰਸ਼ਕ, ਅਣਖੀ ਗੁਰਸਿੱਖ ਜਿਨ੍ਹਾਂ ਨੇ ਸਿੱਖੀ ਦੀ ਲਾਜ ਨੂੰ ਪਾਲਿਆ, ਜਿਨ੍ਹਾਂ ਦੇ ਸਾਹਮਣੇ ਬਹੁਤ ਸਾਰੀਆਂ ਟੈਂਪਟੇਸ਼ਨਸ ਸਨ, ਜਦੋਂ ਕਿ ਅੱਜ ਅਸੀਂ ਦੇਖਦੇ ਹਾਂ ਕਿ ਨਿੱਕੀਆਂ ਨਿੱਕੀਆਂ ਗਰਜ਼ਾਂ ਲਈ, ਨਿੱਕੀਆਂ ਨਿੱਕੀਆਂ ਨੌਕਰੀਆਂ ਲਈ, ਨਿੱਕੇ ਨਿੱਕੇ ਲਾਭਾਂ ਲਈ ਕਿਵੇਂ ਅਸੂਲ ਕੁਰਬਾਨ ਕਰਨ ਵਾਲੇ, ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ, ਅਕਾਲੀ ਕਹਾਉਣ ਵਾਲੇ ਲੋਕ ਮੌਜੂਦ ਨੇ, ਜਿਨ੍ਹਾਂ ਨੇ ICS ਵਰਗੀ ਜਿਹੜੀ ਉਸ ਵੇਲੇ ਦੀ ਟੌਪ ਦੀ ਨੌਕਰੀ ਸੀ ਉਸ ਨੂੰ ਪੈਰ ਦੀ ਜੁੱਤੀ 'ਤੇ ਮਾਰਿਆ ਜਦੋਂ ਕਿ ਸਿੱਖੀ ਅਣਖ ਦੀ ਗੱਲ ਆਈ, ਜਿਨ੍ਹਾਂ ਨੇ ਇੱਕ ਸਿਆਸਤਦਾਨ ਦੇ ਤੌਰ 'ਤੇ ਵੀ ਜਿਹੜਾ ਭਾਰਤ ਦੀ ਪਾਰਲੀਮੈਂਟ 'ਚ ਖਲੋ ਕੇ ਬੇਵਫਾਈਆਂ ਦੀ ਕਹਾਣੀ, ਜਿਹੜੀ ਹਾਕਮਾਂ ਦੀ, ਕਾਂਗਰਸ, ਗਾਂਧੀ, ਨਹਿਰੂ ਔਰ ਬਹੁ ਗਿਣਤੀ ਦਾ ਜਿਹੜਾ ਜ਼ੁਲਮ ਹੈ ਉਸ ਕਹਾਣੀ ਨੂੰ ਬਿਆਨਿਆ, ਔਰ ਜਿਨ੍ਹਾਂ ਨੇ ਭਵਿੱਖ ਦੀਆਂ ਪੀੜ੍ਹੀਆਂ ਦੇ ਲਈ ਕਿਤਾਬਾਂ ਦੇ ਰੂਪ ਦੇ ਵਿੱਚ ਜਿਹੜੀਆਂ ਅੰਤਰਰਾਸ਼ਟਰੀ ਪ੍ਰਸਿੱਧੀ ਜਿਹੜੀ ਪ੍ਰਾਪਤ ਕਿਤਾਬਾਂ ਨੇ ਉਸ ਕਹਾਣੀ ਨੂੰ ਬਿਆਨ ਵੀ ਕੀਤਾ ਜੀ, ਸਾਚੀ ਸਾਖੀ ਦੇ ਰੂਪ 'ਚ। ਔਰ ਅੰਗਰੇਜ਼ੀ ਲਿਟਰੇਚਰ ਦੇ ਵਿੱਚ ਵੀ ਉਹਨਾਂ ਦਾ ਬੜਾ ਭਾਰੀ ਯੋਗਦਾਨ ਹੈ ਔਰ ਯੂਨੈਸਕੋ ਵੱਲੋਂ ਜਿਹੜੀਆਂ ਸੇਕਰਡ ਰਾਈਟਿੰਗਸ ਆਫ ਗੁਰੂ ਗ੍ਰੰਥ ਸਾਹਿਬ ਛਾਪੀਆਂ ਗਈਆਂ ਸੀ ਉਹਨਾਂ ਦੇ ਵਿੱਚ ਜਿਹੜਾ ਸਰਦਾਰ ਸਾਹਿਬ ਦੀ ਕਾਫੀ ਕੰਟਰੀਬਿਊਸ਼ਨ ਸੀ। ਸੋ ਸਰਦਾਰ ਕਪੂਰ ਸਿੰਘ, ਜਦੋਂ ਅਸੀਂ ਕਪੂਰ ਦੀ ਗੱਲ ਕਰਦੇ ਹਾਂ, ਸੋ ਕਪੂਰ ਜਾਂ ਕਰਪੂਰ ਇੱਕ ਫਰੈਗਰੈਂਸ ਹੈ, ਸਮੈਲ ਹੈ, ਔਰ ਉਹ ਖੁਸ਼ਬੂ ਜਿਹੜੀ ਹੈ ਉਹ ਉਹਨਾਂ ਦੇ ਹਯਾਤੀ ਦੇ ਸਮੇਂ ਵੀ, ਜੀਵਨ ਕਾਲ ਦੇ ਸਮੇਂ ਵੀ, ਔਰ ਅੱਜ ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਤਿਉਂ-ਤਿਉਂ ਉਸ ਖੁਸ਼ਬੂ ਨੂੰ, ਉਸ ਗੈਰਤ ਔਰ ਅਣਖ ਦੇ ਪੁਤਲੇ ਸਰਦਾਰ ਦੀ ਕੁਰਬਾਨੀ ਨੂੰ, ਉਹਨਾਂ ਦੇ ਚਿੰਤਨ ਨੂੰ ਕੌਮ ਯਾਦ ਵੀ ਕਰਦੀ ਹੈ। 47 ਦੇ ਗੁਜ਼ਰੇ ਵਕਤ ਦੇ ਉੱਤੇ ਜਿਹੜੀ ਹੈ ਉਹ ਪਛਤਾਵਾ ਵੀ ਕਰਦੀ ਹੈ, ਪਰ ਸਮਾਂ ਤਾਂ ਲੰਘ ਜਾਂਦਾ ਔਰ ਫਿਰ ਜਿਵੇਂ ਪੰਜਾਬੀ 'ਚ ਇੱਕ ਕਪਲੇਟ ਕਿਹਾ ਜਾਂਦਾ ਹੈ ਕਿ ਅੱਜ ਯਾਰ ਆਇਆ, ਅੱਜ ਯਾਦ ਆਇਆ ਮੈਨੂੰ ਉਹ ਸਜਨ ਜਿਹਦੇ ਮਗਰ ਉਲਾਂਬੜਾ ਜੱਗ ਦਾ ਏ। ਕਿਉਂਕਿ ਜਦੋਂ ਜੀਵਨ ਕਾਲ ਦੇ ਵਿੱਚ ਇਸ ਕਿਸਮ ਦੇ ਲੋਕ ਜਿਉਂਦੇ ਨੇ ਉਹਨਾਂ ਨੂੰ ਟਫ ਸਮਝਿਆ ਜਾਂਦਾ ਹੈ, ਉਹਨਾਂ ਨੂੰ ਰਫ ਸਮਝਿਆ ਜਾਂਦਾ ਹੈ। ਇਹ ਕਿਹਾ ਜਾਂਦਾ ਹੈ ਕਿ ਜੀ ਇਹ ਤਾਂ ਕਿਸੇ ਦੀ ਗੱਲ ਸੁਣਦੇ ਨਹੀਂ, ਇਹ ਕਿਹਾ ਜਾਂਦਾ ਹੈ ਕਿ ਜੀ ਇਹ ਤਾਂ ਬੜੇ ਰੁੱਖੇ ਨੇ, ਔਰ ਇਹ ਹਰ ਇੱਕ ਯੁੱਗ ਦੇ ਵਿੱਚ ਹੁੰਦਾ ਆਇਆ, ਅੱਜ ਵੀ ਹੈ। ਕਿਉਂਕਿ ਜਿਹੜਾ ਬੰਦਾ ਸਚਿਆਰ ਹੈ, ਜਿਹੜਾ ਬੰਦਾ ਗੁਰਸਿੱਖੀ ਦੀ ਰੌਸ਼ਨੀ 'ਚ ਗੱਲ ਕਰੇਗਾ, ਉਹ ਫਿਰ ਜਿਹੜੇ ਚੋਪੜੀਆਂ ਚਾਪੜੀਆਂ ਗੱਲਾਂ ਕਰਨ ਵਾਲੇ, ਸ਼ਬਦਾਂ ਦਾ ਜਾਲ ਬੁਣਨ ਵਾਲੇ ਔਰ ਦੰਭੀ ਕਿਸਮ ਦੇ, ਲਾਲਚੀ ਕਿਸਮ ਦੇ ਲੋਕ ਨੇ, ਨਾ ਉਹਨਾਂ ਨੂੰ ਉਹਨਾਂ ਦੀ ਗੱਲ ਚੰਗੀ ਲੱਗਦੀ ਹੈ, ਨਾ ਇਹੋ ਜਿਹੀਆਂ ਸ਼ਖਸੀਅਤਾਂ ਪਾਉਂਦੀਆਂ ਜੀ, ਔਰ ਬਹੁਤ ਵਾਰੀ ਅਸੀਂ ਉਹਨਾਂ ਤੋਂ ਫਿਰ ਕਿਨਾਰਾ ਕਰ ਲੈਂਦੇ। ਲੇਕਿਨ ਸੱਚ ਸੱਚ ਹੀ ਹੁੰਦਾ ਅਲਟੀਮੇਟਲੀ। ਜਦੋਂ ਉਹਨਾਂ ਨੇ ਆਪਣੀ ਹੀ ਇਹ ਕਹਾਣੀ ਨਹੀਂ, ਸਗੋਂ ਜਿਹੜੀ ਸਿੱਖ ਕੌਮ ਦੀ 20ਵੀਂ ਸਦੀ ਦੀ ਤਰਾਸਦੀ ਹੈ, ਕਿਉਂਕਿ ਉਹਨਾਂ ਨੇ 2 ਹਕੂਮਤਾਂ ਬ੍ਰਿਟਿਸ਼ ਸਾਮਰਾਜ ਪੀਰੀਅਡ ਦੇ ਵਿੱਚ ਉਹਨਾਂ ਨੇ ਲਗਭਗ 13 ਸਾਲ ਨੌਕਰੀ ਕੀਤੀ ਔਰ ਆਜ਼ਾਦ ਅਖੌਤੀ ਭਾਰਤ ਦੇ ਵਿੱਚ ਵੀ 3-4 ਸਾਲ 'ਚ ਉਹਨਾਂ ਦੇ ਨਾਲ ਕੀ ਵਾਪਰਿਆ ਉਸ ਨੂੰ ਅਸੀਂ ਅਕਸਰ ਬਿਆਨਦੇ ਰਹਿੰਦੇ, ਅੱਜ ਵੀ ਉਸ ਦੀ ਗੱਲ ਕਰਾਂਗੇ। ਪਰ ਅਸੀਂ ਜਿਹੜੀ ਹੈ ਉਹਨਾਂ ਦੇ ਜੀਵਨ ਦੀ ਸ਼ੁਰੂਆਤ ਉਹਨਾਂ ਦੇ ਬਚਪਨ ਤੋਂ ਕਰਦੇ ਹਾਂ। ਉਹਨਾਂ ਦਾ ਜਨਮ 2 ਮਾਰਚ 1909 ਨੂੰ ਪਿੰਡ ਮੰਨਣ ਕਲਾਂ ਚੱਕ। ਹੁਣ ਬਹੁਤ ਵਾਰ ਜਿਹੜੇ ਬਾਰ ਦੇ ਵਿੱਚ, ਜਦੋਂ ਇਹ ਜੰਗਲ ਸੀ, ਬਾਰ ਜੰਗਲ ਨੂੰ ਕਹਿੰਦੇ ਨੇ, ਔਰ ਜਾ ਕੇ ਜ਼ਮੀਨਾਂ ਆਬਾਦ ਕੀਤੀਆਂ ਆਪਣੇ ਇੱਧਰੋਂ ਮਾਝੇ, ਮਾਲਵੇ ਜਾਂ ਦੁਆਬੇ 'ਚੋਂ, ਕਿਉਂਕਿ ਅੰਗਰੇਜ਼ਾਂ ਨੇ ਦੇਖ ਲਿਆ ਸੀ ਕਿ ਸਿੱਖ ਵਧੀਆ ਕਿਸਾਨ ਨੇ, ਸੋ ਉਹਨਾਂ ਨੂੰ ਉਹ ਜੰਗਲ ਅਲਾਟ ਕਰਦੇ ਸੀ। ਬਹੁਤ ਸਾਰੇ ਤਾਂ ਲੋਕ ਦੌੜ ਜਾਂਦੇ ਸੀ, ਲੈਂਦੇ ਹੀ ਨਹੀਂ ਸੀ ਕਿ ਵੀ ਪਤਾ ਨਹੀਂ ਉੱਥੇ ਕੀ ਹੈ। ਹਾਲਾਂ ਉੱਥੇ ਕੋਈ ਸੌਖਾ ਨਹੀਂ ਸੀ, ਜੰਗਲੀ ਲੋਕ ਰਹਿੰਦੇ ਸੀ, ਉਹਨਾਂ ਦੇ ਨਾਲ ਝਗੜੇ ਔਰ ਬਿਲਕੁਲ ਜੰਗਲ ਬੀਆਬਾਨ ਦੇ ਵਿੱਚ ਉਹਨਾਂ ਨੇ, ਸਿੱਖਾਂ ਨੇ ਬੜੀ ਮਿਹਨਤ ਦੇ ਨਾਲ, ਕਿਉਂਕਿ ਕੈਨਾਲ ਸਿਸਟਮ ਅੰਗਰੇਜ਼ਾਂ ਨੇ ਲੈ ਆਉਂਦਾ,
ਸੋ ਇਹ ਸੀ ਵੀ ਜਿਹੜੇ ਇਹਨਾਂ ਪਿੰਡਾਂ ਚੋਂ ਇੱਥੋਂ ਉੱਠ ਕੇ ਗਏ ਸੀ ਬਾਹਰ 'ਚ, ਲਾਇਲਪੁਰ ਹੋਏ, ਮਿੰਟਗੋਮਰੀ ਹੋਏ, ਸਰਗੋਧਾ ਹੋਏ, ਭਾਵੇਂ ਇਹ ਵੀ ਜਿਹੜੇ ਨੇ, ਸਰਗੋਧਾ ਤਾਂ ਪਹਿਲਾਂ ਵੀ ਆਬਾਦ ਸੀ, ਮਿੰਟਗੋਮਰੀ ਔਰ ਲਾਇਲਪੁਰ ਦੀ ਬਾਰ ਜਿਨ੍ਹਾਂ ਦੇ ਵਿੱਚ ਕਈ ਬਾਰਾਂ ਨੇ, ਨੀਲੀ ਬਾਰ, ਸੰਦਲ ਬਾਰ, ਕਈ ਇਸ ਕਿਸਮ ਦਾ। ਸੋ ਜਿਹੜੇ ਉੱਥੇ ਜਾ ਕੇ ਆਬਾਦ ਹੋਏ ਉਹਨਾਂ ਨੇ ਚੱਕ, ਹਾਲਾਂਕਿ ਜਿਹੜੀ ਲਾਇਲਪੁਰ ਦੀ ਡਿਵੀਜ਼ਨ ਸੀ ਚੱਕ ਸ਼ਬਦ ਦੇ ਨਾਲ ਸੀ, ਪਰ ਉਹਦੇ 'ਚ ਉਹਨਾਂ ਨੇ ਆਪਣੇ ਪਿੰਡ ਦਾ ਨਾਮ ਵੀ ਜੋੜਿਆ। ਜੇ ਹੁਣ ਮੰਨਣ ਕਲਾਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸੀ ਤੇ ਉਹਨਾਂ ਨੇ ਉੱਥੇ ਵੀ ਉਸ ਦਾ ਨਾਂ ਰੱਖਿਆ। ਸੋ ਉਹਨਾਂ ਦੇ ਪਿਤਾ ਜੀ ਸਰ ਦੀਦਾਰ ਸਿੰਘ, ਮਾਤਾ ਜੀ ਹਰਮਨ ਕੌਰ ਜੀ। ਸੋ ਇਹ ਉਹਨਾਂ ਦਾ ਜਿਹੜਾ ਸ਼ੁਰੂਆਤ ਸੀ ਇਸ ਦੁਨੀਆ ਦੇ ਵਿੱਚ। ਉਹਨਾਂ ਨੇ ਅਰਲੀ ਐਜੂਕੇਸ਼ਨ ਜਿਹੜੀ ਹੈ ਉਹ ਲਾਇਲਪੁਰ ਦੇ ਵਿੱਚ ਖਾਲਸਾ ਸਕੂਲ ਕਾਇਮ ਹੋਇਆ ਸੀ। ਮਾਸਟਰ ਤਾਰਾ ਸਿੰਘ ਜਿਨ੍ਹਾਂ ਨੇ BA ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ ਔਰ ਫਿਰ ਉਹਨਾਂ ਨੇ ਆਪਣੇ ਆਪ ਨੂੰ ਵਲੰਟੀਅਰ ਕੀਤਾ, ਬਹੁਤ ਮਿਨੀਮਮ ਤਨਖਾਹ ਦੇ ਉੱਤੇ ਲਾਇਲਪੁਰ ਖਾਲਸਾ ਸਕੂਲ ਦੇ ਉਹ ਹੈੱਡ ਮਾਸਟਰ ਸਨ, ਇਸ ਲਈ ਉਹਨਾਂ ਦੇ ਨਾਂ ਨਾਲ ਮਾਸਟਰ ਸ਼ਬਦ ਹਮੇਸ਼ਾ ਲਈ ਲੱਗ ਗਏ ਜੀ। ਔਰ ਇੱਥੇ ਹੀ ਜਿਹੜੀ ਹੈ ਸਰ ਕਪੂਰ ਸਿੰਘ ਹੋਰਾਂ ਦਾ ਜਿਹੜਾ ਹੈ ਉਹ ਐਜੂਕੇਸ਼ਨ ਹੋਈ। ਜਦੋਂ ਅਸੀਂ ਗੱਲ ਕਰ ਰਹੇ ਹਾਂ, ਦਰਸ਼ਕ ਨਾਲ ਦੀ ਨਾਲ ਸਰ ਸਾਹਿਬ ਦੀਆਂ ਪਿਕਚਰਸ ਵੀ ਦੇਖਣਗੇ ਸਕਰੀਨ ਦੇ ਉੱਤੇ। ਔਰ ਇਹ ਜਿਹੜਾ ਬੌਂਡ ਸੀ ਜਿਹੜਾ ਸਟੂਡੈਂਟ ਔਰ ਅਧਿਆਪਕ ਦਾ ਸੀ, ਬੇਸ਼ੱਕ 47 ਦੇ ਦੌਰ 'ਚ ਮਾਸਟਰ ਤਾਰਾ ਸਿੰਘ ਦਾ ਰੋਲ ਕਦੇ ਵੀ ਸਰ ਕਪੂਰ ਸਿੰਘ ਨੇ ਮਾਫ ਨਹੀਂ ਕੀਤਾ, ਲੇਕਿਨ ਇਹਦੇ ਬਾਵਜੂਦ ਉਹਨਾਂ ਪ੍ਰਤੀ ਉਹਨਾਂ ਦਾ ਜਿਹੜਾ ਇੱਕ ਇੱਜ਼ਤ ਵਾਲਾ ਪਾਰਟ ਸੀ ਉਹ ਕਾਇਮ ਰਿਹਾ। ਔਰ ਇਹੀ ਕਾਰਨ ਸੀ ਕਿ 1947 'ਚ ਜਦੋਂ ਕਿ ਦੇਸ਼ ਵੰਡ ਹੋਈ ਔਰ ਉਹਦੇ 'ਚ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਇਹ ਸਾਰੀ ਲੀਡਰਸ਼ਿਪ ਦਾ ਇੱਕ ਵੱਡਾ ਗੁਨਾਹ ਹੈ ਕਿ ਉਹਨਾਂ ਨੇ ਹਾਲਾਤ ਦੇ ਮੁਤਾਬਕ ਸਿੱਖ ਕੌਮ ਨੂੰ ਠੀਕ ਅਗਵਾਈ ਨਹੀਂ ਦਿੱਤੀ ਉਸ ਦੌਰ 'ਚ। ਜਦੋਂ ਕਿ ਔਰ ਮੈਂ ਜਿੰਨਾ ਕੁ ਇਸ ਦੌਰ ਦੇ ਲਿਟਰੇਚਰ ਨੂੰ ਪੜ੍ਹਿਆ, ਅੱਜ ਡਿਫਰੈਂਟ ਵਿਊ ਵਾਲੇ ਲੋਕ ਵੀ ਆ ਗਏ ਨੇ ਜਿਹੜੇ ਐਗਜ਼ੋਨਰੇਟ ਵੀ ਕਰਨਗੇ ਮਾਸਟਰ ਤਾਰਾ ਸਿੰਘ ਹੋਰਾਂ ਨੂੰ, ਕੁਛ ਉਹ ਵੀ ਨੇ ਜਿਹੜੇ ਸਿਰਫ ਅੰਗਰੇਜ਼ਾਂ ਦੇ ਗਾਲੀ ਸਾਰਾ ਦੋਸ਼ ਮੜਨਗੇ। ਕਈ ਇਹ ਕਹਿਣਗੇ ਜੀ ਨਹੀਂ ਇਹ ਤਾਂ ਕੋਈ ਆਜ਼ਾਦ ਸਿੱਖ ਰਾਜ ਦੀ ਆਫਰ ਹੀ ਨਹੀਂ ਸੀ, ਕੋਈ ਸਿੱਖ ਸਟੇਟ, ਇਹ ਗਲਤ ਹੈ ਗੱਲ ਜੋ ਸਰ ਕਪੂਰ ਸਿੰਘ ਹੋਰਾਂ ਨੇ ਕਿਹਾ। ਲੇਕਿਨ ਜਿੰਨਾ ਕੁ ਮੈਨੂੰ ਸਮਝ ਆਈ ਹੈ, ਮੈਂ ਸਮਝਦਾ ਕਿ ਨਾ ਤਾਂ ਪਾਕਿਸਤਾਨ ਕਿਸੇ ਨੇ ਪਲੇਟਰ 'ਤੇ ਰੱਖ ਕੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੂੰ ਦਿੱਤਾ ਹੈ, ਨਾ ਹੀ ਕੋਈ ਇਸ ਕਿਸਮ ਦੀ ਆਫਰ ਸਿੱਧੀ ਸਾਡੇ ਕੌਜ਼ ਦੇ ਪੱਖ ਤੋਂ ਹੋ ਸਕਦੀ ਸੀ। ਲੇਕਿਨ ਸਿਚੁਏਸ਼ਨ ਇੰਨੀ ਕੁ ਕਨਫਿਊਜ਼ਡ ਸੀ। ਇੱਕ ਪਾਸੇ ਗਾਂਧੀ, ਨਹਿਰੂ, ਪਟੇਲ ਲੰਡਨ ਰਿਟਰਨੀ, ਦੂਸਰੇ ਪਾਸੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਮੁਸਲਿਮ ਲੀਗ ਦੇ ਲੀਡਰ ਜਿਹੜੇ ਲੰਡਨ ਰਿਟਰਨੀ ਜਿਨ੍ਹਾਂ ਨੇ ਕਦੇ ਕੋਈ ਕੇਸ ਅਦਾਲਤ 'ਚ ਹਾਰਿਆ ਨਹੀਂ ਸੀ, ਇਸ ਰੈਪੂਟੇਸ਼ਨ ਵਾਲੇ। ਔਰ ਉਸ ਦੌਰ ਦੇ ਵਿੱਚ ਮੈਂ ਸਮਝਦਾ ਹਾਂ ਕਿ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਬਲਦੇਵ ਸਿੰਘ ਸਮੇਂ ਦੇ ਹਾਣ ਦੇ ਹੀ ਨਹੀਂ ਸੀ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੰਗਰੇਜ਼ਾਂ ਦਾ ਸਿੱਖਾਂ ਪ੍ਰਤੀ ਹਮਦਰਦੀ ਵਾਲਾ ਵਤੀਰਾ ਸੀ। ਸੈਕੰਡ ਵਰਲਡ ਵਾਰ ਅਜੇ ਤਾਜ਼ਾ ਖਤਮ ਹੋਇਆ ਸੀ, ਸਿੱਖਾਂ ਦੀ ਕੁਰਬਾਨੀ ਦੀ ਧਾਕ ਸੀ ਔਰ ਅੰਗਰੇਜ਼ ਸੱਚਮੁੱਚ ਹੀ ਕੁਛ ਕਰਨਾ ਚਾਹੁੰਦੇ ਸੀ। ਲੇਕਿਨ ਜਦੋਂ ਜਿਹੜਾ ਕੋਈ ਵੀ ਆਪਣੇ ਆਪ ਨੂੰ ਸਾਲਸ ਕਹਿੰਦਾ ਜਾਂ ਜਿਹਨੇ ਜਾਣਾ ਹੁੰਦਾ ਹੈ, ਜਿਹੜੀ ਧਿਰ ਦੇ ਲਈ ਉਹ ਕਰਨਾ ਚਾਹੁੰਦੇ ਨੇ ਉਹ ਮੰਗੇ ਨਾ, ਤੇ ਤੁਸੀਂ ਕਿਵੇਂ ਕੋਈ ਗੱਲ ਹੋਰ ਕਰ ਸਕਦੇ ਹੋ। ਔਰ ਇਸ ਬਾਰੇ ਜਿਵੇਂ ਲਗਭਗ 6 ਉਦਾਹਰਨਾਂ ਸਰ ਕਪੂਰ ਸਿੰਘ ਹੋਰਾਂ ਨੇ ਉਸ ਜਿਹੜੀ ਉਹਨਾਂ ਦੀ ਸਵੈ ਜੀਵਨੀ ਵੀ ਹੈ ਔਰ ਮੈਂ ਸਮਝਦਾ ਵੀ ਕੌਮ ਦੀ ਕਹਾਣੀ ਹੈ, ਸਾਚੀ ਸਾਖੀ। ਸਾਖੀ ਐਵੀਡੈਂਸ ਨੂੰ ਕਹਿੰਦੇ ਨੇ ਔਰ ਇਹ ਗੁਰਬਾਣੀ ਦੀ ਤੁਕ ਹੈ ਜਿਹੜੀ ਉਹਨਾਂ ਨੇ ਉਸ ਦੇ ਟਾਈਟਲ ਪੇਜ 'ਤੇ ਲਿਖੀ ਕਿ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੇ ਪੇਖੇ ਆਖੀ। ਕਿ ਮੈਂ ਇਹ ਉਹੀ ਬਿਆਨ ਕਰ ਰਿਹਾ, ਉਹੀ ਜਿਹੜਾ ਉਹ ਲਿਖ ਰਿਹਾ ਜਿਹੜੀ ਕਿ ਮੈਂ ਆਪਣੀ ਅੱਖਾਂ ਦੇ ਨਾਲ ਦੇਖੀ ਹੈ। ਸੋ ਉਹਦੇ 'ਚ ਉਹਨਾਂ ਨੇ ਸਾਚੀ ਸਾਖੀ ਦੇ ਵਿੱਚ 6 ਡਿਫਰੈਂਟ ਮੌਕੇ ਦਿੱਤੇ ਨੇ ਜਿਹੜੇ ਅਕਾਲੀ ਲੀਡਰਾਂ ਤੱਕ ਇਹ ਗੱਲ ਪਹੁੰਚਾਈ ਗਈ ਕਿ ਭਾਈ ਉਹ ਆਪਣਾ ਕੁਛ ਬਣਾ ਲੈਣ। ਔਰ ਉਹਦੇ 'ਚ ਖਾਸ ਤੌਰ 'ਤੇ ਜਦੋਂ ਬਲਦੇਵ ਸਿੰਘ ਰਾਊਂਡ ਟੇਬਲ ਕਾਨਫਰੰਸ ਲਈ ਇੰਗਲੈਂਡ ਗਿਆ, ਉਸ ਵੇਲੇ ਬੇਸ਼ੱਕ ਕੰਜ਼ਰਵੇਟਿਵ ਪਾਰਟੀ ਜਿਹਦੇ ਵਿੰਸਟਨ ਚਰਚਲ ਲੀਡਰ ਸਨ, ਸੈਕੰਡ ਵਰਲਡ ਵਾਰ ਦੇ ਵੇਲੇ ਪਾਰਟੀ ਦਾ ਇਲੈਕਸ਼ਨ ਹਾਰ ਗਈ ਸੀ, ਪਰ ਚਰਚਲ ਖੁਦ ਮੈਂਬਰ ਪਾਰਲੀਮੈਂਟ ਸਨ, ਲੇਬਰ ਪਾਰਟੀ ਦੀ ਗਵਰਨਮੈਂਟ ਸੀ ਮਿਸਟਰ ਐਟਲੀ ਦੇ ਥੱਲੇ। ਔਰ ਚਰਚਲ ਨੇ ਜਿਹੜੀ ਆਫਰ ਵੀ ਭੇਜੀ ਬਲਦੇਵ ਸਿੰਘ ਨੂੰ ਰੁਕਣ ਦੀ ਕੁਛ ਦਿਨ ਹੋਰ, ਉਸ ਨੂੰ ਵੀ ਸਰਦਾਰ ਸਾਹਿਬ ਨੇ ਆਪਣੀ ਯਾਦ ਦੇ ਵਿੱਚ ਪਏ ਸ਼ਬਦਾਂ 'ਚ ਉਹਨਾਂ ਨੇ ਬਿਆਨ ਕਰਦਿਆਂ ਕਿਹਾ ਕਿ ਉਹਨਾਂ ਨੇ ਸੁਨੇਹਾ ਦਿੱਤਾ
ਕਿ ਚਰਚਲ ਨੇ ਬਲਦੇਵ ਸਿੰਘ ਨੂੰ ਕਿ ਕੁਝ ਦਿਨ ਹੋਰ ਰੁਕ ਜਾਓ, ਅਸੀਂ ਤੁਹਾਡਾ ਕੁਝ ਕਰਨਾ ਚਾਹੁੰਦੇ ਹਾਂ ਸੋ ਦੈਟ ਸਿੱਖਸ ਮੇ ਬੀ ਏਬਲ ਟੂ ਵਾਕ ਔਨ ਦਾ ਕਰੰਟ ਆਫ ਹਿਸਟਰੀ ਵਿਦ ਦਾ ਫੀਟ ਆਫ ਦੇਅਰ ਓਨ, ਕਿ ਸਿੱਖ ਜਿਹੜੇ ਨੇ ਉਹ ਇਤਿਹਾਸ ਦੇ ਕਰੰਟ ਦੇ ਉੱਤੇ, ਮਤਲਬ ਹੈ ਕਿ ਭਵਿੱਖ ਦੇ ਵਿੱਚ ਆਪਣੇ ਪੈਰਾਂ ਦੇ ਉੱਤੇ ਖਲੋ ਕੇ ਤੁਰ ਸਕਣ ਔਰ ਕੋਈ ਯੋਗਦਾਨ ਦੇ ਸਕਣ। ਹੁਣ ਆਪਣੇ ਪੈਰਾਂ 'ਤੇ ਖਲੋਣਾ, ਆਪਣੀ ਡੈਸਟਨੀ, ਆਪਣਾ ਭਵਿੱਖ ਸਿਰਜਣ ਦੀ ਗੱਲ ਹੁੰਦੀ ਹੈ, ਲੇਕਿਨ ਇਹਨਾਂ 6 ਹੀ ਮੌਕਿਆਂ ਨੂੰ ਸਰ ਸਾਹਿਬ ਨੇ ਡੀਟੇਲ 'ਚ ਬਿਆਨ ਕੀਤਾ ਕਿ ਕਿਵੇਂ ਅਕਾਲੀਆਂ ਨੇ ਗਵਾਇਆ ਇੱਕ ਤੋਂ ਬਾਅਦ ਇੱਕ, ਔਰ ਇਸ ਦੇ ਲਈ ਅਕਸਰ ਜਿਹੜਾ ਮੈਂ ਕਪਲੇਟ ਦੁਹਰਾਉਂਦਾ ਹਾਂ ਕਿਉਂਕਿ ਜਿੰਨਾ ਪ੍ਰੋਫਾਊਂਡ ਇਹ ਕਪਲੇਟ ਹੈ, ਕੋਈ ਗੱਲ ਕਹਿਣ ਲਈ ਸ਼ਾਇਦ ਜੇ ਮੈਂ 1 ਘੰਟਾ ਵੀ ਬਿਆਨ ਕਰਾਂ ਉਸ ਨਾਲਾਇਕੀ ਨੂੰ तो इसके नाल वो मैच नहीं हो सकता कि वो वक्त भी देखा तारीख की घड़ियों ने जब लम्हों ने खता की सदियों ने सज़ा पाई। लम्हे पलां नूं कहंदे ने, सैकंड्स नूं कहंदे ने कि कई वार जिवें साडे पंजाबी च भी कहंदे ने कि पलां दा कुत्थिया कूआं ते जा पैंदा है जां कूआं ते जा डिगदा, को मील तो वड्डा हुंदा है कि कई वार तुसीं एक छोटा जिहा स्टैप जिहड़ा ਉਹ ਗਲਤ ਲੈ ਲੈਂਦੇ ਹੋ ਤੇ ਫਿਰ ਤੁਹਾਨੂੰ ਉਸ ਹਮੇਸ਼ਾ ਰਿਗਰੈਟ ਰਹਿੰਦਾ ਹੈ। ਔਰ ਕਈ ਵਾਰ ਜਦੋਂ ਪਟੇਲ ਨੇ ਸਿੱਖਾਂ ਨੂੰ ਇਹ ਕਿਹਾ ਸੀ, ਜਦੋਂ ਮਾਸਟਰ ਤਾਰਾ ਸਿੰਘ ਨੇ ਯਾਦ ਕਰਾਇਆ ਕਿ ਜੀ ਸਾਡੇ ਨਾਲ ਤੁਹਾਡੇ ਇਕਰਾਰਾਂ ਦਾ ਕੀ ਬਣਿਆ, ਤਾਂ ਉਹਨੇ ਕਿਹਾ ਸੀ ਸਿੱਖਸ ਹੈਵ ਮਿਸ ਦਾ ਬੱਸ। ਹੁਣ ਮਿਸ ਦਾ ਬੱਸ ਉਹਨਾਂ ਨੂੰ ਹੀ ਪਤਾ ਹੈ, ਅਮਰੀਕਾ ਸ਼ਾਇਦ ਕਹੋ ਤਾਂ ਇਹਨਾਂ ਨੂੰ ਨਾ ਲੱਗੇ ਕਿ ਅਗਲੀ ਬੱਸ ਲੈ ਲਓ 10 ਮਿੰਟ ਬਾਅਦ ਚੱਲਦੀ ਹੈ ਜੀ। ਹੁਣ ਜਿਹੜੇ ਉਸ ਖਿੱਤੇ 'ਚ ਕਈ ਵਾਰੀ ਬੱਸ ਹੀ ਇੱਕੋ ਚੱਲਦੀ ਸੀ ਸਵੇਰ ਦੀ, ਉਹ ਤੁਸੀਂ ਮਿਸ ਕਰ ਦਿੱਤੀ, ਫਿਰ ਟਾਂਗਾ ਲਓ, ਫਿਰ ਰੇੜਾ ਲਓ, ਫਿਰ ਰਿਕਸ਼ਾ ਲਓ, ਫਿਰ ਟੈਂਪੂ ਲਓ, ਫਿਰ ਧੱਕੇ ਖਾਂਦੇ ਅੱਧੀ ਰਾਤ ਜਾ ਕੇ ਪਹੁੰਚੋ। ਅਤੇ ਇੱਕ ਹੁੰਦਾ ਵੀ ਤੁਸੀਂ ਬੱਸ 'ਤੇ ਬੈਠ ਗਏ, ਅਤੇ ਇੱਕ ਹੁੰਦਾ ਕਿ ਤੁਸੀਂ ਫਿਰ ਪਹੁੰਚੇ ਵੀ ਨਹੀਂ, ਗੱਲ ਵੀ ਅੱਗੇ ਤੇ ਚਲੀ ਗਈ। ਸੋ ਅਸੀਂ ਜਿਹੜਾ ਉਹ ਖਤਾ ਕੀਤੀ ਹੋਈ ਹੈ, ਪਾਪ ਕੀਤਾ ਹੋਇਆ ਸਾਡੇ ਲਮਹਾਂ ਨੇ ਸਾਡੇ ਇਹਨਾਂ ਲੀਡਰਾਂ ਦੀ ਬਦੌਲਤ, ਉਹਦੀ ਸਜ਼ਾ ਪਾ ਰਹੇ। 67 ਸਾਲ ਉਹਦੀ ਸਜ਼ਾ ਭੋਗਦਿਆਂ ਹੋ ਗਏ ਨੇ। ਜਨਰੇਸ਼ਨ ਇੱਕ ਦੂਸਰੀ ਤੀਸਰੀ, ਜੈਨੋਸਾਈਡ ਆਫਟਰ ਜੈਨੋਸਾਈਡ, ਔਰ ਅੱਜ ਸਾਡਾ ਹਾਲ ਕਿਸ ਬੇਬਸੀ ਵਾਲਾ ਹੈ। ਕਿੱਥੇ ਅਸੀਂ ਤੀਸਰੀ ਧਿਰ ਸਾਂ ਉਸ ਖਿੱਤੇ 'ਚ, ਜੇ ਅੰਗਰੇਜ਼ਾਂ ਨੇ ਟਰਾਂਸਫਰ ਆਫ ਪਾਵਰ ਨੈਗੋਸ਼ੀਏਸ਼ਨ ਦੇ ਲਈ ਸਿੱਖ ਨੁਮਾਇੰਦਿਆਂ ਨੂੰ ਕਾਂਗਰਸ ਮੁਸਲਿਮ ਲੀਗ ਦੇ ਨਾਲ ਸੱਦਾ ਦਿੱਤਾ ਹੈ। ਕਿੱਥੇ ਸਾਡਾ ਅਲੱਗ ਸੈਪਰੇਟ ਇਲੈਕਟੋਰੇਟ ਸੀ, ਜਦੋਂ ਨੁਮਾਇੰਦੇ ਚੁਣੇ ਜਾਂਦੇ ਸੀ ਮੁਸਲਮਾਨ ਜਿਹੜੇ ਨੇ ਉਹ ਵੋਟਾਂ ਪਾ ਕੇ ਮੁਸਲਮਾਨ ਨੁਮਾਇੰਦੇ ਚੁਣਦੇ ਸੀ, ਹਿੰਦੂ ਹਿੰਦੂ ਚੁਣਦੇ ਸੀ, ਸਿੱਖ ਸਿੱਖ ਚੁਣਦੇ ਸੀ। ਔਰ ਕਿੱਥੇ ਸਾਡਾ ਅੰਗਰੇਜ਼ਾਂ ਦੇ ਉੱਤੇ ਇਹ ਦਾਅਵਾ ਵੀ ਸੀ, ਕਿਉਂਕਿ 1849 'ਚ ਜਿਹੜਾ ਰਾਜ ਅੰਗਰੇਜ਼ਾਂ ਨੇ ਧੋਖੇ ਨਾਲ ਜਿਹੜਾ ਉਹ ਆਪਣਾ ਹਿੱਸਾ ਬਣਾਇਆ ਸੀ ਐਮਪਾਇਰ ਦਾ, ਉਹ ਸਿੱਖ ਰਾਜ ਸੀ। ਔਰ ਜ਼ਾਹਰ ਹੈ ਕਿ ਉਸ ਪੰਜਾਬ ਦੇ ਉੱਤੇ ਸਾਡਾ ਇਤਿਹਾਸਕ ਕਲੇਮ ਸੀ। ਬੇਸ਼ੱਕ ਹਕੀਕਤਾਂ ਜ਼ਮੀਨੀ ਬਦਲਦੀਆਂ ਨੇ, ਔਰ ਲੇਕਿਨ ਜਦੋਂ ਤੁਸੀਂ ਬਾਦਸ਼ਾਹਤ ਦਾ, ਸੋਵਰਨਿਟੀ ਦਾ ਕਲੇਮ ਦੇਖਦੇ ਹੋ ਤਾਂ ਇਹ ਇੱਕ ਫੈਕਟ ਸੀ ਕਿ ਜਿੱਥੇ ਤੁਹਾਡੀ ਹਿਸਟੋਰੀਕਲ ਲੈਗੇਸੀ, ਤੁਹਾਡੇ ਸੈਪਰੇਟ ਇਲੈਕਟੋਰੇਟ ਦੇ ਥੱਲੇ ਤੁਹਾਡੀ ਹੋਂਦ, ਔਰ ਫਿਰ ਜਿਹੜੀ ਸਭ ਤੋਂ ਵੱਡੀ ਗੱਲ, ਕਿਉਂਕਿ ਅਲਟੀਮੇਟਲੀ ਸੱਤਾ ਦੇ ਨਾਲ ਤਾਕਤ ਜੁੜੀ ਹੁੰਦੀ ਹੈ, ਸਿੱਖਾਂ ਦੀ ਫੌਜ ਵਿੱਚ ਮੌਜੂਦਗੀ। ਔਰ ਸਿੱਖ ਬੇਸ਼ੱਕ ਉਦੋਂ ਵੀ 1.5 ਜਾਂ 2% ਭਾਰਤ ਦੀ ਕੁੱਲ ਪਾਪੂਲੇਸ਼ਨ ਦਾ ਸਨ, ਪਰ ਅੰਗਰੇਜ਼ੀ ਫੌਜ ਦੇ ਵਿੱਚ ਲਗਭਗ 32% ਦੇ ਕਰੀਬ ਸਿੱਖ ਆਫੀਸਰ ਸਨ ਔਰ 19% ਦੇ ਕਰੀਬ ਸਿੱਖ ਸੋਲਜਰ ਸਨ। ਸੋ ਇਸ ਤੋਂ ਇਲਾਵਾ ਸਿੱਖਾਂ ਦੀਆਂ ਆਪਣੀਆਂ ਅਲੱਗ ਰਿਆਸਤਾਂ, ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਕਲਸੀਆਂ, ਕਪੂਰਥਲਾ, ਇਹ ਸਾਰੀਆਂ ਰਿਆਸਤਾਂ ਸਿੱਖਾਂ ਦੀਆਂ ਸੀ। ਸੋ ਇਹਨਾਂ ਸਾਰੀਆਂ ਐਡਵਾਂਟੇਜਸ ਨੂੰ ਕੋਈ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵਰਗਾ ਸ਼ਾਰਪ ਬੰਦਾ ਜਾਂ ਕੋਈ ਗਾਂਧੀ ਨਹਿਰੂ ਵਰਗਾ ਸ਼ਾਤਰ ਜਿਨ੍ਹਾਂ ਨੇ ਜਿਸ ਤਰੀਕੇ ਦੇ ਨਾਲ ਰਿਆਸਤਾਂ ਨੂੰ ਵੀ ਬਾਅਦ 'ਚ ਹੜੱਪਿਆ ਪਟੇਲ ਨੇ ਖਾਸ ਤੌਰ 'ਤੇ, ਪਰ ਇੱਥੇ ਤਾਂ ਸਿੰਪਲ ਮਾਸਟਰ ਤਾਰਾ ਸਿੰਘ। ਸੋ 47 ਦੀ ਵੰਡ ਸਭ ਤੋਂ ਜ਼ਿਆਦਾ ਸਫਰਿੰਗ ਜਿਹੜੀ ਹੈ ਨੰਬਰ ਵਾਈਜ਼ ਅਸੀਂ ਸਹੀ, ਕਿਉਂਕਿ ਘੱਟ ਗਿਣਤੀ ਸੀ, ਲੱਖਾਂ ਮਾਰੇ ਗਏ, ਲਗਭਗ 40% ਦੀ ਕੌਮ ਜਿਹੜੀ ਹੈ ਉਹ ਬੇਘਰੀ ਹੋਈ ਜੀ। ਔਰ ਮਾਸਟਰ ਤਾਰਾ ਸਿੰਘ ਜਿਹੜਾ ਹੈ ਉਹ ਮੰਜੇ 'ਤੇ ਲੱਗਿਆ ਹੋਇਆ ਸੀ ਅੰਮ੍ਰਿਤਸਰ, ਜਿੱਥੇ ਵੀ ਉਹ ਉਸ ਹਾਲਤ ਸੀ। ਔਰ ਸਰ ਕਪੂਰ ਸਿੰਘ ਜ਼ਿਲ੍ਹਾ ਕਾਂਗੜਾ ਦੇ ਡਿਪਟੀ ਕਮਿਸ਼ਨਰ ਸਨ। ਉਸ ਹਾਲਤ 'ਚ ਹਾਲਾਂਕਿ ਉਹਨਾਂ ਨੂੰ ਸੀ ਵੀ ਕੀ ਕੀਤਾ ਹੈ, ਉਹ ਉਹਨਾਂ ਨੂੰ ਆਪਣੇ ਕੋਲ ਧਰਮਸ਼ਾਲਾ ਲੈ ਗਏ, ਕਿਉਂਕਿ ਹਿਲ ਸਟੇਸ਼ਨ ਹੈ ਉੱਥੇ। ਜਦੋਂ ਤੱਕ ਉਹ ਰਾਜ਼ੀ ਨਹੀਂ ਹੋਏ ਉਹਨਾਂ ਨੇ ਸੇਵਾ ਸੰਭਾਲ ਵੀ ਕੀਤੀ ਤਾਂ ਕਿ ਉਹ ਜਿਹੜੇ ਨੇ ਉਹ ਤੰਦਰੁਸਤ ਹੋਣ।
ਸੋ ਜਦੋਂ ਸਰ ਕਪੂਰ ਸਿੰਘ ਦੇ ਖਿਲਾਫ ਇਹ ਸਾਰੀ ਚਾਰਜ ਸ਼ੀਟ ਫਾਈਲ ਹੋਈ ਔਰ ਕ੍ਰਿਮੀਨਲ ਟਰਾਈਬ ਦਾ ਜਿਹੜਾ ਸਰਕੂਲਰ 10 ਅਕਤੂਬਰ 1947 ਨੂੰ ਇੰਡੀਅਨ ਗਵਰਨਮੈਂਟ ਨੇ ਕੱਢਿਆ, ਨਹਿਰੂ ਨੇ, ਪਟੇਲ ਨੇ, ਚੰਦੂ ਲਾਲ ਤ੍ਰਿਵੇਦੀ ਨੇ, ਸਰਦਾਰ ਸਾਹਿਬ ਨੇ ਉਸ ਦਾ ਵਿਰੋਧ ਕੀਤਾ। ਉਹਦੇ 'ਚ ਮਾਸਤਾਰਾ ਸਿੰਘ ਵਾਲੀ ਗੱਲ ਵੀ ਕਿ ਜੀ ਉਹਨਾਂ ਨੇ ਮਹਿਮਾਨ ਨਵਾਜ਼ੀ ਕੀਤੀ ਹੈ ਔਰ ਇਹ ਜਿਹੜਾ ਇਸ ਕਿਸਮ ਦਾ ਇਹਨਾਂ ਦਾ ਦੇਸ਼ ਧਰੋਹ ਵਾਲੇ ਖਾਨੇ 'ਚ ਬਣਾ ਦਿੱਤਾ ਜੀ। ਹੁਣ ਸਰ ਕਪੂਰ ਸਿੰਘ ਉੱਥੋਂ ਆਪਣੇ ਹਾਈ ਸਕੂਲ ਤੋਂ ਬਾਅਦ ਗਵਰਨਮੈਂਟ ਕਾਲਜ ਲਾਹੌਰ ਦੇ ਵਿੱਚ ਆਏ, ਜਿੱਥੇ ਉਹਨਾਂ ਨੇ ਬੜੀ ਫਸਟ ਕਲਾਸ ਰਹਿੰਦਿਆਂ ਹੀ ਆਪਣੀ ਜਿਹੜੀ ਹੈ ਉਹ ਗ੍ਰੈਜੂਏਸ਼ਨ ਕੀਤੀ। ਫਿਰ ਹਾਇਰ ਐਜੂਕੇਸ਼ਨ ਦੇ ਲਈ ਉਹ ਕੈਂਬਰਿਜ ਯੂਨੀਵਰਸਿਟੀ ਇੰਗਲੈਂਡ ਦੇ ਵਿੱਚ ਆਏ, ਜਿੱਥੇ ਉਹਨਾਂ ਨੇ ਮਾਸਟਰਸ ਮੋਰਲ ਸਾਇੰਸਿਸ ਦੇ ਵਿੱਚ ਕੀਤੀ ਔਰ ਉੱਥੇ ਬਰਟਨ ਰਸਲ ਵਰਗੇ ਜਿਹੜੇ ਕਿ ਉਸ ਜ਼ਮਾਨੇ 'ਚ ਬਾਅਦ 'ਚ ਉਹਨੂੰ ਨੋਬਲ ਪ੍ਰਾਈਜ਼ ਵੀ ਮਿਲਿਆ, ਬਹੁਤ ਵੱਡਾ ਫਿਲਾਸਫਰ ਸੀ। ਉਹ ਇੰਨਾ ਕੁ ਸਰਦਾਰ ਸਾਹਿਬ ਤੋਂ ਪ੍ਰਭਾਵਿਤ ਸੀ ਕਿ ਉਹ ਚਾਹੁੰਦਾ ਸੀ ਕਿ ਉੱਥੇ ਹੀ ਉਹ ਰਹਿਣ, ਉੱਥੇ ਹੀ ਉਹ ਐਜ਼ ਏ ਟੀਚਰ ਪੜ੍ਹਾਉਣ। ਔਰ ਉਹਨਾਂ ਨੇ ਜਿੱਥੇ ਆਪਣੀ ਮਾਸਟਰਸ ਕੈਂਬਰਿਜ ਦੇ ਵਿੱਚ ਆਪਣੇ ਸਿੱਖੀ ਸਰੂਪ 'ਚ ਰਹਿੰਦੇ ਆ ਔਰ ਆਪਣੀ ਸਿੱਖ ਫਿਲਾਸਫੀ ਦਾ ਅਡਰਾਪਨ ਕਾਇਮ ਰੱਖਦੇ ਆ ਕੀਤੀ, ਉੱਥੇ ਉਹਨਾਂ ਨੇ ਉਸ ਵੇਲੇ ICS ਇੰਡੀਅਨ ਸਿਵਲ ਸਰਵਿਸ ਜਿਹੜੀ ਕਿ ਉਸ ਜ਼ਮਾਨੇ ਦੀ ਸਭ ਤੋਂ ਟਫ ਜਿਹੜੀ ਹੈ ਉਹ ਕੰਪੀਟੀਟਿਵ ਐਗਜ਼ਾਮ ਸੀ, ਉਹ ਵੀ ਪਾਸ ਕੀਤਾ। ਉਦੋਂ ਬਹੁਤੇ ਅੰਗਰੇਜ਼ੀ ICS ਹੁੰਦੇ ਸੀ, ਬੜੇ ਰੇਅਰ ਦੂਸਰੇ ਹੁੰਦੇ ਸੀ। ਔਰ ਸਾਰੇ ਪੰਜਾਬ 'ਚ ਜੇ 2-3 ICS ਸਨ 47 ਦੇ ਦੌਰ 'ਤੇ, ਸ਼ਾਇਦ ਸਰਦਾਰ ਸਾਹਿਬ ਹੀ ਸਿੱਖੀ ਸਰੂਪ ਵਾਲੇ 2 ਕੋਰ ਸੀ ਜਿਹੜੇ ਬਿਲਕੁਲ ਜਿਹੜੇ ਨੇ ਉਹਨਾਂ ਨੇ ਕੋਈ ਸਟੈਂਡ ਤਾਂ ਨਹੀਂ ਸੀ ਲੈਣਾ। ਸੋ ਇਹ ਉਹਨਾਂ ਦਾ ਪਾਰਟ ਲਾਹੌਰ ਰਹਿੰਦੇ ਅਲਾਮਾ ਇਕਬਾਲ ਉਹਨਾਂ ਦੇ ਜਿਹੜੇ ਨੇ ਸੰਪਰਕ 'ਚ ਆਏ। ਮੁਹੰਮਦ ਅਲੀ ਜਿਨ੍ਹਾਂ ਨਾਲ ਜਦੋਂ ਉਹ ਇੰਗਲੈਂਡ ਦੇ ਵਿੱਚ, ਕਿਉਂਕਿ ਸਮੁੰਦਰੀ ਜਹਾਜ਼ ਦੇ ਵਿੱਚ ਹੀ ਸਫ਼ਰ ਹੁੰਦਾ ਸੀ, ਉਹਨਾਂ ਦੇ ਨਾਲ ਸੰਪਰਕ 'ਚ ਆਏ ਔਰ ਕਿਸ ਕਿਸਮ ਦਾ ਉਹਨਾਂ ਦੇ ਨਾਲ ਉਹਨਾਂ ਦਾ ਡਾਇਲੋਗ ਰਿਹਾ, ਕਿਵੇਂ ਉਹਨਾਂ ਨੇ ਉਹਨਾਂ ਨੂੰ ਵੀ ਜਿਹੜਾ ਪ੍ਰਭਾਵਿਤ ਕੀਤਾ। ਜਿਵੇਂ ਸਾਚੀ ਸਾਖੀ 'ਚ ਉਹਨਾਂ ਨੇ ਲਿਖਿਆ ਕਿ ਜਦੋਂ ਮਿਸਟਰ ਜਿਨ੍ਹਾਂ ਦੇ ਨਾਲ ਉਹ ਲੰਡਨ ਨੂੰ ਜਾ ਰਹੇ ਸੀ, ਉਦੋਂ ਅਜੇ ਪਾਕਿਸਤਾਨ ਦੀ ਗੱਲ ਤਾਂ ਨਹੀਂ ਸੀ, 1930 ਦੀ ਗੱਲ ਹੈ ਅਜੇ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਮਿਸਟਰ ਜਿਨ੍ਹਾਂ ਨੇ ਸਰ ਕਪੂਰ ਸਿੰਘ ਨੂੰ ਪੁੱਛਿਆ ਕਿ ਬਈ ਇੱਕ ਗੱਲ ਮੈਨੂੰ ਮੁੰਡਿਆ ਦੱਸ ਕਿ ਵੀ ਇਸਲਾਮ ਨੇ ਸਿੱਖਾਂ ਦਾ ਸੱਜਾ ਹੱਥ ਫੜਿਆ ਹੋਇਆ, ਸਿੱਖੀ ਔਰ ਇਸਲਾਮ ਸੱਜੇ ਹੱਥ ਨੇ ਦੋਨਾਂ ਦੇ ਇੱਕ ਦੂਜੇ, ਪਰ ਸਿੱਖ ਮੂੰਹ ਜਿਹੜਾ ਹੈ ਉਹ ਹਿੰਦੂਆਂ ਵੱਲ ਰੱਖਦੇ ਨੇ, ਇਹਦਾ ਕੀ ਕਾਰਨ ਹੈ? ਹੁਣ ਮਤਲਬ ਇਹ ਸੀ ਕਿ ਸਿਧਾਂਤਕ ਤੌਰ 'ਤੇ ਸਿੱਖੀ ਔਰ ਇਸਲਾਮ ਪੈਰਲਲ ਰਨ ਕਰਦੇ ਨੇ, ਪਰ ਸਿੱਖਾਂ ਦਾ ਝੁਕਾਅ ਹਮੇਸ਼ਾ ਹਿੰਦੂਆਂ ਵੱਲ ਹੁੰਦਾ ਹੈ ਕਿ ਮੂੰਹ ਇਹ ਹਿੰਦੂਆਂ ਵੱਲ ਰੱਖਦੇ ਨੇ, ਇਹਦਾ ਕੀ ਕਾਰਨ ਹੈ? ਸੋ ਉਹਨਾਂ ਨੇ ਸਰ ਸਾਹਿਬ ਨੇ ਜਵਾਬ ਦਿੱਤਾ, ਅੰਗਰੇਜ਼ੀ 'ਚ ਉਹਨਾਂ ਨੇ ਲਿਖਿਆ ਕਿ ਇਟਸ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਨਾਟ ਏ ਸਪਿਰਿਚੁਅਲ ਟ੍ਰੇਟ, ਕਿ ਤੁਹਾਡੀ ਗੱਲ ਠੀਕ ਹੈ ਕਿ ਇਹ ਇਤਿਹਾਸਕ ਰੁਖ ਇਸ ਕਿਸਮ ਦਾ ਹੋ ਗਿਆ। ਸੋ ਜ਼ਾਹਰ ਹੈ ਕਿ ਕਿਉਂਕਿ ਰੂਲਰ ਮੁਗਲ ਸਨ ਜਾਂ ਅਫਗਾਨ ਸਨ ਇਸਲਾਮ 'ਚ ਮੰਨਣ ਵਾਲੇ, ਸੋ ਕਿਉਂਕਿ ਹਿੰਦੂ ਕੋਸਲੇਵ ਸੀ, ਸੋ ਜ਼ਾਹਰ ਹੈ ਕਿ ਵੀ ਉਹਨਾਂ ਦੇ ਨਾਲ ਉਹ ਕਲਚਰਲ ਨੇੜਤਾ ਵਾਲੀ ਗੱਲ ਰਹੀ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਅਧਿਆਤਮਕ ਗੱਲ ਨਹੀਂ ਹੈ, ਅਧਿਆਤਮਕ ਤੌਰ 'ਤੇ ਅਸੀਂ ਇਸਲਾਮ ਦੇ ਹੀ ਨੇੜੇ ਹਾਂ। ਉਹਨਾਂ ਨੇ ਇਹੀ ਕਹਿਣਾ ਚਾਹਿਆ ਕਿ ਇਟਸ ਨਾਟ ਏ ਸਪਿਰਿਚੁਅਲ ਟ੍ਰੇਟ, ਇਟਸ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ। ਔਰ ਉਹਨਾਂ ਨੇ ਸੁਣਿਆ ਅੱਧੇ ਸੈਕਿੰਡ ਲਈ, ਔਰ ਫਿਰ ਉਹਨਾਂ ਨੇ ਕਿਹਾ ਮਿਸਟਰ ਜਿਨ੍ਹਾਂ ਨੇ ਕਿ ਯੂ ਹੈਵ ਸਪੋਕਨ ਪ੍ਰੋਫਾਊਂਡਲੀ, ਕਿ ਤੂੰ ਬੜੀ ਡੂੰਘੀ ਗੱਲ ਕੀਤੀ ਹੈ, ਬੜੀ ਵਿਦਵਤਾ ਵਾਲੀ ਗੱਲ ਕੀਤੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਲੈਵਲ ਦੇ ਸਰ ਕਪੂਰ ਸਿੰਘ, ਲੇਕਿਨ ਜਦੋਂ ਅਸੀਂ ਉਹਨਾਂ ਦਾ ਫਿਰ 47 ਤੋਂ ਬਾਅਦ ਦਾ ਪੀਰੀਅਡ ਦੇਖਦੇ ਹਾਂ, ਉਹਨਾਂ ਨੇ ਐਜ਼ ਏ ਡਿਪਟੀ ਕਮਿਸ਼ਨਰ ਲਗਭਗ ਅੰਗਰੇਜ਼ੀ ਰਾਜ 13 ਸਾਲ ਸਰਵ ਕੀਤਾ, ਗੁੜਗਾਵਾਂ ਰਹੇ, ਕਰਨਾਲ ਰਹੇ, ਪੱਛਮੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰਹੇ। ਲੇਕਿਨ ਉਹਨਾਂ ਦੀ ਪ੍ਰੋਬਲਮ 10 ਅਕਤੂਬਰ 1947 ਦੇ ਉਸ ਸਰਕੂਲਰ ਦੇ ਨਾਲ ਸ਼ੁਰੂ ਹੁੰਦੀ ਹੈ, ਜਦੋਂ ਕਿ ਇਹਨਾਂ ਤਿੰਨਾਂ ਨੇ, ਜਿਸ ਦੇ ਵਿੱਚ ਨਹਿਰੂ, ਪਟੇਲ ਔਰ ਚੰਦੂ ਲਾਲ ਤ੍ਰਿਵੇਦੀ, ਇਹਨਾਂ ਦੀ ਸਾਜ਼ਿਸ਼ ਸੀ ਕਿ ਸਿੱਖਾਂ ਨੂੰ ਹੁਣ ਸਬਕ ਸਿਖਾਇਆ ਜਾਏ ਜੀ, ਕਿ ਔਰ ਉਹਨਾਂ ਨੇ ਉਹ ਸਰਕੂਲਰ ਕੱਢਿਆ ਕਿ ਸਿੱਖਸ ਆਰ ਏ ਕ੍ਰਿਮੀਨਲ ਟਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਇਹ 10 ਅਕਤੂਬਰ 1947 ਨੂੰ ਸਰਕੂਲਰ ਆਉਂਦਾ ਕਿ ਸਿੱਖ ਜਿਹੜੇ ਨੇ ਇੱਕ ਜਰਾਇਮ ਪੇਸ਼ਾ ਕਬੀਲਾ ਹੈ ਔਰ ਇਹ ਕਾਨੂੰਨ ਨੂੰ ਮੰਨਣ ਵਾਲੇ ਹਿੰਦੂਆਂ ਦੇ ਲਈ ਬੜਾ ਖਤਰਾ ਨੇ ਔਰ ਉਹਨਾਂ ਦੇ ਲਈ ਸਿਰਦਰਦ ਨੇ। ਹੁਣ ਇਸ ਨੂੰ, ਔਰ ਲੰਬਾ ਚੌੜਾ ਸਰਕੂਲਰ ਹੈ, ਸਰ ਸਾਹਿਬ ਨੇ ਚੈਲੰਜ ਕੀਤਾ ਕਿ ਵੀ ਇਹ ਤੁਸੀਂ ਸਾਰੀ ਕੌਮ ਨੂੰ ਇੱਕ ਕ੍ਰਿਮੀਨਲ ਔਰ ਜਰਾਇਮ ਪੇਸ਼ਾ ਬਣਾ ਰਹੇ ਹੋ, ਅਪਰਾਧ ਬਿਰਤੀ ਬਣਾ ਰਹੇ ਹੋ। ਸੋ ਜ਼ਾਹਰ ਹੈ ਕਿ ਇੱਥੋਂ ਉਹਨਾਂ ਦੇ ਦੁਖਾਂਤ ਦੀ ਗੱਲ ਸ਼ੁਰੂ ਹੋਈ, ਉਹਨਾਂ ਨੂੰ ਝੂਠੇ ਕਰਪਸ਼ਨ ਕੇਸਿਸ ਦੇ ਵਿੱਚ ਉਲਝਾਇਆ ਗਿਆ, ਉੱਥੋਂ ਉਹਨਾਂ ਦੀ ਟਰਾਂਸਫਰ ਕਰ ਦਿੱਤੀ ਗਈ ਹੁਸ਼ਿਆਰਪੁਰ 'ਚ। ਔਰ ਫਿਰ ਅਸੀਂ ਦੇਖਦੇ ਹਾਂ ਕਿ ਉਦੋਂ ਅਜੇ ਲਾਹੌਰ ਤੋਂ ਬਾਅਦ ਸ਼ਿਮਲੇ 'ਚ ਪੰਜਾਬ ਹਾਈ ਕੋਰਟ ਸੀ,
ਉੱਥੇ ਉਹਨਾਂ ਨੇ ਕੇਸ ਲੜਿਆ, ਉੱਥੇ ਵੀ ਉਹਨਾਂ ਦੇ ਖਿਲਾਫ ਫਿਰ ਉਹ ਸੁਪਰੀਮ ਕੋਰਟ 'ਚ ਗਏ। ਲੇਕਿਨ ਕਿਉਂਕਿ ਨਹਿਰੂ ਔਰ ਇਹ ਸਾਰਾ ਲਾਣਾ ਜਿਹੜਾ ਹੈ ਉਹ ਸਿੱਖਾਂ ਨੂੰ ਸਬਕ ਸਿਖਾਉਣ 'ਤੇ ਸੀ, ਔਰ ਕੋਈ ਵੀ ਸਿਆਣਾ ਸਿੱਖ ਐਡਮਿਨਿਸਟ੍ਰੇਸ਼ਨ 'ਚ ਰਹਿਣ ਨਹੀਂ ਸੀ ਦੇਣਾ ਚਾਹੁੰਦੇ ਜਿਹੜਾ ਕਿ ਅੰਦਰੂਨੀ ਨੀਤੀਆਂ ਦਾ ਪਤਾ ਲੱਗੇ। ਔਰ ਸਾਰ ਸਾਹਿਬ ਨੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਭਾਈ ਮੁਲਕ ਹਿੰਦੂ का ਰਾਜ ਤਿਕੜੀ का ਗੁਰੂ ਰਾਖਾ ਭਾਈ ਸਿਖੜੇ का, ਕਿ ਵੀ ਇਹ ਹੁਣ ਤਿਕੜੀ ਦਾ ਰਾਜ ਹੈ ਤੇ ਹੁਣ ਗੁਰੂ ਹੀ ਰੱਖ ਹੈ। ਸੋ ਅਲਟੀਮੇਟਲੀ ਸਰ ਕਪੂਰ ਸਿੰਘ ਹੋਰਾਂ ਨੂੰ ਨੌਕਰੀ ਤੋਂ ਪਹਿਲਾਂ ਸਸਪੈਂਡ ਕੀਤਾ ਗਿਆ ਸੀ, ਫਿਰ ਉਹਨਾਂ ਨੂੰ ਡਿਸਮਿਸ ਕੀਤਾ, ਕੋਈ ਪੈਨਸ਼ਨ ਨਹੀਂ, ਕੋਈ ਜਸਟਿਸ ਨਹੀਂ। ਔਰ ਜਿਸ ਤਰੀਕੇ ਨਾਲ ਜੁਡੀਸ਼ਰੀ ਨੇ ਬਿਹੇਵ ਕੀਤਾ, ਨਹਿਰੂ ਜਾਂ ਦੂਜਿਆਂ ਨੇ ਤਾਂ ਕੀਤਾ ਹੀ ਸੀ, ਉਸ ਗੱਲ ਨੇ ਜੇ ਉਸ ਦੌਰ ਦੀ ਲੀਡਰਸ਼ਿਪ ਨੂੰ ਉਦੋਂ ਵੀ ਇਹ ਗੱਲ ਸਮਝ ਆਈ ਹੁੰਦੀ ਤੇ ਫਿਰ ਸ਼ਾਇਦ ਕਹਾਣੀ ਡਿਫਰੈਂਟ ਹੁੰਦੀ। ਹੁਣ ਜੂਨ 84 ਤੋਂ ਬਾਅਦ ਤਾਂ ਹਰ ਇੱਕ ਨੂੰ ਪਤਾ ਲੱਗ ਗਿਆ ਕਿ ਭਾਈ ਕੀ ਹੋਇਆ। ਸੋ ਸਰ ਸਾਹਿਬ ਨੇ ਆਪਣੀ ਲੜਾਈ ਜਿਹੜੀ ਹੈ ਉਹ ਕੌਮੀ ਲੜਾਈ ਬਣਾ ਕੇ ਲੜੀ, ਕਿਉਂਕਿ ਉਹ ਸਿੱਖੀ ਅਣਖ ਦੇ ਗੈਰਤ ਦੇ ਪ੍ਰਤੀਕ ਸਨ। ਔਰ ਉਹਨਾਂ ਨੇ ਜਿਵੇਂ ਰਫੀ ਅਹਿਮਦ ਕਿਦਵਾਈ ਦੇ ਨਾਲ ਜਿਹੜਾ ਇੱਕ ਆਪਣਾ ਡਾਇਲੌਗ ਸਰ ਸਾਹਿਬ ਨੇ ਦਿੱਤਾ ਸਾਚੀ ਸਾਖੀ 'ਚ ਕਿ ਵੀ ਜਦੋਂ ਉਹਨਾਂ ਦਾ ਕੇਸ ਅਜੇ ਚੱਲ ਰਿਹਾ ਸੀ ਸੁਪਰੀਮ ਕੋਰਟ 'ਚ, ਰਫੀ ਅਹਿਮਦ ਕਿਦਵਾਈ ਉਹਨਾਂ ਨੂੰ ਮਿਲੇ ਕਿਤੇ ਔਰ ਉਹ ਉਹਨਾਂ ਦੇ ਗੁਣਾਂ ਤੋਂ ਵੀ ਵਾਕਿਫ ਸੀ, ਉਹਨਾਂ ਨੂੰ ਲੈ ਗਏ ਚਾਹ ਪਿਆਉਣ ਲਈ ਔਰ ਉਹ ਚਾਹ ਦੇ ਦੌਰਾਨ ਕਹਿਣ ਲੱਗੇ ਕਿ ਵੀ ਸਰ ਸਾਹਿਬ ਮੈਂ ਤੁਹਾਨੂੰ ਨਹਿਰੂ ਦੇ ਕੋਲ ਲੈ ਚੱਲਦਾ ਔਰ ਸੁਲ੍ਹਾ ਸਫਾਈ ਹੋ ਜਾਏਗੀ, ਤੁਹਾਡਾ ਜਿਹੜੀ ਹੈ ਨੌਕਰੀ ਵੀ ਜਿਹੜੀ ਹੈ ਉਹ ਰਹੇਗੀ ਔਰ ਇਸ ਤਰ੍ਹਾਂ ਨਾਲ। ਸੋ ਉਹਨਾਂ ਨੇ ਸਰ ਸਾਹਿਬ ਨੇ ਉਹਨਾਂ ਨੂੰ ਕਿਹਾ, ਕਹਿੰਦਾ ਵੀ ਤੁਹਾਡਾ ਬਹੁਤ ਸ਼ੁਕਰੀਆ ਕਿਦਵਾਈ ਸਾਹਿਬ, ਪਰ ਜੇ ਮੈਂ ਹੁਣ ਨਹਿਰੂ ਕੋਲ ਜਾ ਕੇ ਬੈਗ ਕਰਨਾ ਤੇ ਨੌਕਰੀ ਤੇ ਮੈਂ ਲੱਗ ਜਾ ਕਿ ਫਿਰ ਤਾਂ ਉਹ ਕਪੂਰ ਸਿੰਘ ਕਤਲ ਹੋ ਜਾਏਗਾ, ਜਿਹੜਾ ਕਪੂਰ ਸਿੰਘ ਸਿੱਖੀ ਅਣਖ ਔਰ ਜਿਹੜਾ ਸੱਚ ਦੇ ਲਈ ਖੜੇ। ਔਰ ਕਿਦਵਾਈ ਨੇ ਜੋ ਕਿਹਾ ਉਹਨਾਂ ਨੇ ਲਿਖਿਆ, ਉਹਨਾਂ ਨੇ ਕਿਹਾ ਕਿ ਵੀ सिखों का बड़ा हट देखते थे सुनते थे, आज खुद देखा सिख किसको कहते हैं। सो ਇਹ ਮੈਂ ਸਮਝਦਾ ਵੀ ਜਿਹੜੀ ਅਣਖ ਔਰ ਗੈਰਤ ਦੇ ਨਾਲ ਜਿਉਣ ਦੀ ਗੱਲ ਹੁੰਦੀ ਹੈ, ਸਿੱਖੀ ਦਾ ਨਾਂ ਹੀ ਅਣਖ ਔਰ ਗੈਰਤ ਦੇ ਜੀ। ਕੋਈ ਜੰਗ ਦੇ ਮੈਦਾਨ 'ਚ ਜੂਝਦਾ ਹੈ, ਕੋਈ ਡੇ ਟੂ ਡੇ ਲਾਈਫ 'ਚ ਆਪਣੀ ਅਣਖ ਔਰ ਗੈਰਤ ਰੱਖ ਕੇ ਜਿਉਂਦਾ। ਸੋ ਸਰ ਸਾਹਿਬ ਨੇ ਬੇਸ਼ੱਕ ਉਹ ਪਾਸਾ ਉਹਨਾਂ ਦਾ ਓਵਰ ਹੋਇਆ, ਪਰ ਜਿਵੇਂ ਉਹਨਾਂ ਨੇ ਆਪਣੇ ਆਪ ਨੂੰ ਫਿਰ ਸਾਹਿਤ ਦੀ ਦੁਨੀਆ ਦੇ ਵੱਲ ਵੀ ਲਿਆਂਦਾ। ਸਿੱਖ ਸਿਆਸਤ 'ਚ ਜੇ ਪਿਛਲੀ ਲਗਭਗ ਅੱਧੀ ਤੋਂ ਜ਼ਿਆਦਾ ਸਦੀ ਦੇ ਸਾਰੇ ਹੀ ਡਾਕੂਮੈਂਟ ਜਿਹੜੇ ਇਤਿਹਾਸਕ ਕਹੇ ਜਾਂਦੇ ਨੇ ਉਹ ਸਰ ਕਪੂਰ ਸਿੰਘ ਦੀ ਲਿਖਤ ਨੇ ਜਾਂ ਉਹਨਾਂ ਦੀ ਉਹਦੇ 'ਤੇ ਮੋਹਰ ਛਾਪ ਹੈ। ਬੇਸ਼ੱਕ ਉਹ 1978 'ਚ ਜਦੋਂ ਨਰਕਧਾਰੀਆਂ ਨੇ 13 ਸਿੰਘਾਂ ਨੂੰ ਸ਼ਹੀਦ ਕੀਤਾ, ਸ਼੍ਰੋਮਣੀ ਕਮੇਟੀ ਨੇ ਜਿਹੜਾ ਉਸ ਵੇਲੇ ਉਹਨਾਂ ਦੀ ਸੇਵਾ ਹੀ ਲਾਈ ਕਿ ਵੀ ਉਹਨਾਂ ਨੇ ਵਾਈਟ ਪੇਪਰ ਔਨ ਦਾ ਸਿੱਖ ਮੈਸੈਕਰ ਬਾਈ ਰਿਲੀਜੀਅਸ ਪਾਰਲੀਮੈਂਟ ਉਹ ਲਿਖਿਆ। ਅਨੰਦਪੁਰ ਦਾ ਮਤਾ ਅਸੀਂ ਜਿਹੜਾ ਵਰਲਡ ਫੇਮਸ ਹੈ ਕਿ ਵੀ ਕਿਵੇਂ 1970 'ਚ ਅਨੰਦਪੁਰ ਦਾ ਮਤਾ ਸਰ ਕਪੂਰ ਸਿੰਘ ਦੀ ਲਿਖਤ ਹੈ, ਸਿੱਖ ਹੋਮਲੈਂਡ ਦਾ ਮਤਾ, ਔਰ ਫਿਰ ਕਿਸ ਤਰੀਕੇ ਨਾਲ ਈਵਨ ਅਰਲੀ 80s ਦੇ ਵਿੱਚ ਚੰਡੀਗੜ੍ਹ 'ਚ ਰਹਿੰਦਿਆਂ ਉਹਨਾਂ ਨੇ ਖਾਲਿਸਤਾਨ ਵਾਈ ਨਾਟ ਇਸ ਦੇ ਉੱਤੇ ਸੈਮੀਨਾਰਸ ਕਰਵਾਏ ਔਰ ਖਾਲਿਸਤਾਨ ਦੀ ਗੱਲ ਨੂੰ ਅੱਗੇ ਤੋਰਿਆ। ਔਰ ਇਸ ਤੋਂ ਇਲਾਵਾ ਉਹ 5 ਸਾਲ ਮੈਂਬਰ ਪਾਰਲੀਮੈਂਟ ਰਹੇ 1962 ਤੋਂ 1967 ਤੱਕ, ਔਰ 1967 ਤੋਂ ਬਾਅਦ ਮੈਂਬਰ ਪਾਰਲੀਮੈਂਟ ਲੁਧਿਆਣਾ ਪਾਰਲੀਮੈਂਟਰੀ ਕੰਸਟੀਚੁਐਂਸੀ ਤੋਂ ਸਨ। 1967 'ਚੋਂ MLA ਰਹੇ ਸਮਰਾਲੇ ਤੋਂ। ਔਰ ਜਿਹੜੀਆਂ ਉਹਨਾਂ ਦੀਆਂ ਪਾਰਲੀਮੈਂਟ ਦੇ ਵਿੱਚ ਤਕਰੀਰਾਂ ਨੇ, ਖਾਸ ਤੌਰ 'ਤੇ 1966 ਦੇ ਵਿੱਚ ਜਦੋਂ 1 ਨਵੰਬਰ ਨੂੰ ਪੰਜਾਬੀ ਸੂਬਾ ਬਣਾਉਣ ਦਾ ਪੰਜਾਬ ਰੀਆਰਗਨਾਈਜੇਸ਼ਨ ਬਿੱਲ ਪੇਸ਼ ਹੋਇਆ ਤੇ ਜਿਹੜੀ ਸਰ ਸਾਹਿਬ ਦੀ ਤਕਰੀਰ ਹੈ ਉਹਨਾਂ ਨੇ ਕਿਹਾ ਇਟਸ ਏ ਰੋਟਨ ਐਗ, ਇਹ ਸੜਿਆ ਗੰਦਾ ਅੰਡਾ ਹੈ। ਇਹ ਤੁਹਾਡੀ ਫਿਰਕੂ ਜ਼ਹਿਨੀਅਤ ਦੱਸ ਰਿਹਾ, ਤੁਸੀਂ ਪੰਜਾਬੀ ਬੋਲਦੇ ਇਲਾਕੇ ਪਾਣੀ ਦੂਜਾ ਤੀਜਾ ਕੱਢ ਰਿਹਾ ਹੈ, ਇਹ ਇੱਕ ਕੁਚੱਜੀ ਦਾਈ ਨੇ ਜਿਹੜਾ ਉਹ ਜੰਮਿਆ ਹੈ ਇਸ ਨੂੰ। ਔਰ ਜਿਹੜਾ ਮਹਾਵੀਰ ਤਿਆਗੀ ਔਰ ਦੂਜੇ ਉਹ ਡਾਇਲੌਗ ਹੈ ਪੂਰਾ ਸਾਚੀ ਸਾਖੀ 'ਚ, ਉਹਨਾਂ ਨੇ ਕਿਹਾ ਜੀ ਇਹ ਰੋਟਨ ਐਗ ਹੈ। ਜਦੋਂ ਸਰ ਸਾਹਿਬ ਨੇ ਕਿਹਾ, ਉਹਨੇ ਕਿਹਾ ਜੀ ਇਹ ਖਾਣ ਵਾਲੇ ਦੇ ਹਾਜ਼ਮੇ 'ਤੇ ਡਿਪੈਂਡ ਕਰਦਾ। ਸੋ ਇਸ ਕਿਸਮ ਦਾ ਲੇਖਨ ਉਹਨਾਂ ਨੇ ਬੜੀ ਲੌਜਿਕ ਦੇ ਨਾਲ ਜਿਹੜਾ ਇਹਨਾਂ ਨੂੰ ਚੈਲੰਜ ਕੀਤਾ। ਨਹਿਰੂ ਦੇ ਨਾਲ ਵੀ ਉਹਨਾਂ ਨੇ ਜਦੋਂ ਅਕਤੂਬਰ 62 ਦੇ ਵਿੱਚ ਚੀਨ ਨੇ ਅਟੈਕ ਕੀਤਾ ਤੇ ਫਿਰ ਜਿਸ ਨਹਿਰੂ ਨੇ ਉਹਨਾਂ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਸੀ ਨੌਕਰੀਓਂ ਕੱਢ ਕੇ, ਪਾਰਲੀਮੈਂਟ 'ਚ ਖਲੋ ਕੇ ਫਿਰ ਉਹਨਾਂ ਨੇ ਉਹ ਨਹਿਰੂ ਦੀ ਲਾਪਾ ਕੀਤੀ ਹਿਸਟੋਰੀਕਲ ਫੈਕਟਸ ਦੇ ਨਾਲ ਕਿ ਵੀ ਤੂੰ ਕਿੰਨਾ ਵੱਡਾ ਦੋਸ਼ੀ ਹੈ ਕਿ ਤੂੰ ਜਿਹੜੀ 1842 ਦੀ ਸਿੱਖਾਂ ਅੰਗਰੇਜ਼ਾਂ ਔਰ ਦਲਾਈ ਲਾਮੇ ਦੀ ਟੀਟੀ ਸੀ, ਟ੍ਰਾਈਪਾਰਟਾਈਟ ਟੀਟੀ, ਜਿਹਦੇ ਥੱਲੇ ਤਿੱਬਤ ਜਿਹੜਾ ਉਹ ਬਫਰ ਸਟੇਟ ਸੀ ਸਰਕਾਰੇ ਖਾਲਸਾ
ਔਰ ਚੀਨ ਦੇ ਐਮਪਾਇਰ ਦੇ ਵਿਚਕਾਰ ਉਸ ਨੂੰ ਤੂੰ ਜਿਹੜਾ ਹੈ ਉਹ ਲਾਗੂ ਨਹੀਂ ਕੀਤਾ ਹੈ, ਔਰ ਹਿੰਦੀ ਚੀਨੀ ਭਾਈ ਦੇ ਥੱਲੇ ਜਿਹੜਾ ਹੈ ਉਹ ਸਾਰੇ ਹਿਸਟੋਰੀਕਲ ਕਲੇਮ ਨੂੰ ਗਵਾਇਆ। ਸੋ ਉਹ ਇੱਕ ਬਹੁਤ ਚੰਗੇ ਲਿਖਾਰੀ ਵਕਤਾ ਸਨ, ਲੇਕਿਨ ਜਿਹੜੀ ਇਮਾਨਦਾਰੀ ਨਾਲ ਕਈ ਗੱਲ ਹੈ ਉਹ ਹਮੇਸ਼ਾ ਹੀ ਮੱਚ ਮੋਰ ਇੰਪੈਕਟ ਰੱਖਦੀ ਹੈ। ਔਰ ਜਦੋਂ ਅਸੀਂ ਉਹਨਾਂ ਦੀਆਂ ਰਚਨਾਵਾਂ ਦੀ ਗੱਲ ਕਰਦੇ ਹਾਂ ਤੇ ਫਿਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਜਿਹੜੀਆਂ ਉਹਨਾਂ ਦੀਆਂ ਪ੍ਰਮੁੱਖ ਪੁਸਤਕਾਂ ਨੇ, ਪ੍ਰਾਸ਼ਰ ਪ੍ਰਸ਼ਨਾ, ਹਸ਼ੀਸ਼, ਸਪਤ ਸ਼੍ਰਿੰਗ, ਬਹੁ ਵਿਸਤਾਰ, ਪੁੰਡਰੀਕ, ਮਨਸੂਰ ਅਲ ਹਜ਼ਾਜ਼, ਅੰਗਰੇਜ਼ੀ 'ਚ ਸਿੱਖਿਜ਼ਮ ਫॉर ਮਾਡਰਨ ਮੈਨ, ਮੀ ਜੂਡਿਸ, ਸੈਕਰਡ ਰਾਈਟਿੰਗਸ ਆਫ ਦਾ ਸਿੱਖਸ, ਜਿਸ ਨੂੰ ਯੂਨਾਈਟਿਡ ਨੇਸ਼ਨਸ ਦੀ ਸੰਸਥਾ ਯੂਨੈਸਕੋ ਨੇ ਪ੍ਰਕਾਸ਼ਿਤ ਕੀਤਾ ਹੈ, ਕੰਟਰੀਬਿਊਸ਼ਨਸ ਆਫ ਗੁਰੂ ਨਾਨਕ, ਦੀ ਆਵਰ ਆਫ ਸੌਰਡ, ਗੁਰੂ ਅਰਜਨ ਐਂਡ ਹਿਜ਼ ਸੁਖਮਨੀ। ਹੁਣ ਇਹ ਸਾਰੇ ਜਿਹੜੇ ਨੇ ਉਹਨਾਂ ਦੇ ਅਲੱਗ-ਅਲੱਗ, ਔਰ ਜਿਨ੍ਹਾਂ ਨੇ ਵੀ ਕਿਤੇ ਪੜ੍ਹਿਆ ਜਾਂ ਪੜ੍ਹਨ ਦਾ ਸਬਬ ਹੋਇਆ, ਔਰ ਮੈਂ ਰਿਕਮੈਂਡ ਵੀ ਕਰਾਂਗਾ ਇਹਨਾਂ ਨੂੰ ਜ਼ਰੂਰ ਪੜ੍ਹੋ, ਉਹਨਾਂ 'ਚੋਂ ਤੁਸੀਂ ਦੇਖਦੇ ਹੋ ਕਿ ਕਿਸ ਕਿਸਮ ਦੀ ਖੂਬਸੂਰਤੀ ਝਲਕਦੀ ਹੈ। ਔਰ ਉਹਨਾਂ ਦੀ ਜਿਹੜੀ ਹਿਸਟੋਰੀਕਲ ਮਿਲਣੀ ਸੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨਾਲ, ਭਾਈ ਅਮਰੀਕ ਸਿੰਘ ਹੋਰਾਂ ਦੇ ਐਫਰਟ ਨਾਲ ਉਹ ਸੰਭਵ ਹੋਈ। ਔਰ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਦੋ ਯੁੱਗ ਪੁਰਸ਼, ਇੱਕ ਪਾਸੇ ਮਹਾਨ ਫਿਲਾਸਫਰ 20ਵੀਂ ਸਦੀ ਦੇ, ਔਰ ਜਿਹੜੇ ਅੰਗਰੇਜ਼ੀ ਰਾਜ ਔਰ ਭਾਰਤੀ ਸਟੇਟ ਦੇ ਵਿਚਾਲੇ ਉਸ ਦੌਰ ਦੇ ਚਸ਼ਮਦੀਦ ਗਵਾਹ ਨੇ, ਜਿਹੜੀਆਂ ਓਪਰਚੁਨਿਟੀਜ਼ ਅਕਾਲੀ ਲੀਡਰਸ਼ਿਪ ਨੇ ਗਵਾਈਆਂ, ਔਰ ਦੂਸਰੇ ਪਾਸੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ। ਸੋ ਬੇਸ਼ੱਕ ਕਦੀ ਸਰਦਾਰ ਕਪੂਰ ਸਿੰਘ ਇਕੱਲ ਵੀ ਮਹਿਸੂਸ ਕਰਦੇ ਸਨ ਕਿ ਕੌਮ ਦਾ ਨਿਸ਼ਾਨਾ ਕੀ ਸੀ, ਔਰ ਇਹ ਅਕਾਲੀ ਲੀਡਰਸ਼ਿਪ ਜਿਨ੍ਹਾਂ ਬਾਰੇ ਉਹ ਬਹੁਤ ਸਖਤ ਸ਼ਬਦ ਵਰਤਦੇ ਸੀ ਅਕਾਲੀ ਲੀਡਰਸ਼ਿਪ ਬਾਰੇ ਕਿ ਵੀ ਇਹ ਤਾਂ ਜਦੋਂ ਤੱਕ ਇਹਨਾਂ ਦਾ ਨਹੀਂ ਹੁੰਦਾ ਅੰਤ, ਇਹਨਾਂ ਨੇ ਸਿੱਖਾਂ ਦਾ ਕੁਛ ਨਹੀਂ ਬਣਨ ਦੇਣਾ। ਪਰ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਫਿਰ ਸਿੱਖ ਆਜ਼ਾਦੀ ਦੀ ਗੱਲ ਨੂੰ ਆਰਟੀਕੂਲੇਟ ਕੀਤਾ, ਇਸ ਗੱਲ ਨੂੰ ਸਾਹਮਣੇ ਲਿਆਂਦਾ, ਇਸ ਤੋਂ ਸੰਤੁਸ਼ਟ ਵੀ ਸਨ। ਪਰ ਉਹਨਾਂ ਦਾ ਇਹ ਕਹਿਣਾ ਸੀ ਕਿ ਅਕਾਲੀ ਬਹੁਤ ਬੇਈਮਾਨ ਨੇ, ਇਹਨਾਂ ਨੇ ਸੰਤ ਜਰਨੈਲ ਸਿੰਘ ਨੂੰ ਮਰਵਾ ਦੇਣੇ ਔਰ ਸਿੱਖਾਂ ਦਾ ਕੁਛ ਨਹੀਂ ਬਣਨਾ ਜੀ। ਔਰ ਬੇਸ਼ੱਕ ਇਹ ਉਹਨਾਂ ਦੀ ਗੱਲ ਠੀਕ ਸਾਬਤ ਹੋਈ। ਜਿਸ ਕਿਸਮ ਦਾ ਹੁਣ ਰੋਲ ਸਾਹਮਣੇ ਆਇਆ ਹੈ ਕਿ ਜੂਨ 84 ਦੇ ਘੱਲੂਘਾਰੇ ਲਈ ਜਿਹੜੇ ਕਿਵੇਂ ਅਕਾਲੀ ਲੀਡਰਸ਼ਿਪ ਵੀ ਜ਼ਿੰਮੇਵਾਰ ਹੈ, ਪਰ ਗੱਲ ਮੁੱਕੀ ਨਹੀਂ। ਔਰ ਮੈਂ ਜਿਹੜਾ ਆਪਣੀ ਪਰਸਨਲ ਗੱਲਬਾਤ ਕਰਨ ਤੋਂ ਹਮੇਸ਼ਾ ਥੋੜ੍ਹਾ ਗੁਰੇਜ਼ ਕਰਦਾ, ਲੇਕਿਨ ਕਿਉਂਕਿ ਜਦੋਂ ਅੱਜ ਅਸੀਂ ਇਸ ਮਹਾਨ ਸਰਦਾਰ, ਜਿਹੜੇ ਕਿ ਈਵਨ ਅੰਗਰੇਜ਼ੀ 'ਚ ਜਾਂ ਪੰਜਾਬੀ 'ਚ ਸਰਦਾਰ ਨਹੀਂ ਸਿਰਦਾਰ ਲਿਖਣ ਨੂੰ ਜਿਹੜਾ ਉਹ ਤਰਜੀਹ ਕਰਦੇ ਸੀ, ਉਹ ਕਹਿੰਦੇ ਸੀ ਇਹ ਹਿੰਦੀ ਵਰਗਾ ਬਣਾ ਦਿੱਤਾ ਹੈ ਸਰਦਾਰ, ਇਹ ਸਿਰਦਾਰ ਹੈ, ਜਿਹਦਾ ਮਤਲਬ ਹੈ ਸਿਰ ਦੇਣ ਵਾਲਾ। ਦਾਰ ਸੂਲੀ ਨੂੰ ਕਹਿੰਦੇ ਨੇ ਵੀ ਜਿਹਨੇ ਫਾਰਸੀ ਦੇ ਵਿੱਚ ਕਿ ਜਿਹਨੇ ਸਿਰ ਸੂਲੀ ਦੇ ਉੱਤੇ ਰੱਖਿਆ ਹੋਇਆ, ਜਿਹੜਾ ਹਮੇਸ਼ਾ ਮਰਨ ਲਈ ਤਿਆਰ ਹੈ। ਸੋ ਅਸੀਂ ਸਮਝਦੇ ਹਾਂ ਕਿ ਮੇਰੇ ਲਈ ਬਹੁਤ ਵੱਡੀ ਇੰਸਪੀਰੇਸ਼ਨ ਸਰ ਕਪੂਰ ਸਿੰਘ ਰਹੇ। ਬੇਸ਼ੱਕ ਉਹਨਾਂ ਨਾਲ ਮੇਰੇ ਪਿਤਾ ਜੀ ਦਾ ਸੰਪਰਕ ਤਾਂ 1947 ਦੇ ਵਿੱਚ ਹੀ, ਕਿਉਂਕਿ ਜਦੋਂ ਡਿਸਟ੍ਰਿਕਟ ਕਾਂਗੜਾ ਦੇ ਡਿਪਟੀ ਕਮਿਸ਼ਨਰ ਲੱਗੇ ਤਾਂ ਮੇਰੇ ਪਿਤਾ ਜੀ ਜਿਹੜੇ ਸੈਂਟਰ ਗਵਰਨਮੈਂਟ ਦੀ ਨੌਕਰੀ 'ਚ ਸਨ, ਉਹਨਾਂ ਦੀ ਪੋਸਟਿੰਗ ਵੀ ਉਸੇ ਪੀਰੀਅਡ 'ਚ ਹੀ ਧਰਮਸ਼ਾਲਾ ਹੋਈ, ਉੱਥੇ ਆਉਣ ਜਾਣ ਵੀ ਸੀ। ਮੈਂ ਤਾਂ ਬਾਅਦ 'ਚ ਪੈਦਾ ਹੋਇਆ ਬਹੁਤ, ਲੇਕਿਨ ਉਹਨਾਂ ਦੀਆਂ ਜਿਹੜਾ ਚਿੱਠੀ ਪੱਤਰ ਘਰ 'ਚ ਆਉਣਾ, ਮੈਂ ਬਾਅਦ ਦੇ ਵਿੱਚ ਉਹ ਚਿੱਠੀਆਂ ਵੀ ਪੜ੍ਹੀਆਂ। ਔਰ ਜਦੋਂ ਉਹ ਬਾਅਦ 'ਚ ਆਪਣੇ ਭਰਾ ਦੇ ਕੋਲ ਗੰਗਾ ਸਿੰਘ ਹੋਰਾਂ ਕੋਲ ਜਗਰਾਵਾਂ ਆ ਗਏ 3 ਜਾਮਨ, ਅਤੇ ਫਿਰ 84 ਤੋਂ ਬਾਅਦ ਮੈਨੂੰ ਘੱਟੋ ਘੱਟ 4-5 ਵਾਰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ, ਘੰਟਿਆਂ ਬੱਧੀ ਜਿਹੜਾ ਹੈ। ਉਦੋਂ ਹਾਲਾਂਕਿ ਸਰੀਰਕ ਤੌਰ 'ਤੇ ਉਹ ਤੰਦਰੁਸਤ ਨਹੀਂ ਸਨ, ਉਹਨਾਂ ਦੇ ਜਿਹੜਾ ਫਾਲੇਜ ਜਿਹਦੇ ਥੱਲੇ ਉਹਨਾਂ ਦੀ ਜਿਹੜੀ ਹੈ ਕਰੰਟ ਮੈਮਰੀ ਉਹ ਕਾਫੀ ਲਾਸ ਹੋ ਚੁੱਕਾ ਸੀ ਜੀ। ਲੇਕਿਨ ਜੂਨ 84 ਦੀ ਉਹ ਸਾਰੀ ਜਿਹੜੀ ਪੀੜ ਹੈ ਉਸ ਨੂੰ ਕਈ ਵਾਰ ਗੱਲ ਕਰਦੇ ਆ, ਔਰ ਕਿਵੇਂ ਅਕਾਲੀ ਲੀਡਰਸ਼ਿਪ ਦੀ ਬਦੌਲਤ ਇੱਥੇ ਆਏ ਆ, ਉਹ ਅੱਖਾਂ 'ਚੋਂ ਪਲ ਪਲ ਅੱਥਰੂ ਵਗਦੇ ਸੀ। ਔਰ ਉਹਨਾਂ ਦਾ ਇਹ ਕਹਿਣਾ ਸੀ ਕਿ ਜੇ ਕਦੇ ਇਤਿਹਾਸ ਵਿੱਚ ਇਹ ਗੱਲ ਆਏ ਜਾਂ ਆਂਦੀ ਕਿ ਇੱਕ ਕੌਮ ਸਿੱਖ ਕੌਮ ਸੀ ਜਿਹਦਾ ਹਰ ਬੱਚਾ, ਹਰ ਬਜ਼ੁਰਗ, ਹਰ ਬੀਬੀ ਲੜਦੇ ਲੜਦੇ ਮਰ ਗਈ, ਇਤਿਹਾਸ 'ਚੋਂ ਜਿਹੜਾ ਉਹਨਾਂ ਦਾ ਨਾਮ ਵੀ ਮਿਟ ਗਿਆ, ਪਰ ਉਹ ਜੂਝੇ ਅਖੀਰ ਤੱਕ, ਇਹ ਸਾਡੇ ਲਈ ਫਖਰ ਵਾਲੀ ਗੱਲ ਹੋਏਗੀ। ਪਰ ਅੱਜ ਜਿਵੇਂ ਸਾਡੀਆਂ ਪੱਗਾਂ ਭਾਰਤ ਭਰ ਦੇ ਸ਼ਹਿਰਾਂ ਦੇ ਵਿੱਚ ਰੋਲੀਆਂ ਨੇ, ਸਾਡੀਆਂ ਬੱਚੀਆਂ ਦੀ ਜਿਹੜੀ ਆਬਰੂ ਹੈ ਉਹ ਬੇਆਬਰੂ ਹੋਈਆਂ ਨੇ, ਔਰ ਜਿਸ ਕਦਰ ਅੱਜ ਅਸੀਂ ਜ਼ਲੀਲ ਹੋ ਰਹੇ ਹਾਂ, ਇਹ ਤਾਂ ਉਸ ਮੌਤ ਨਾਲੋਂ ਜਿਹਦੇ 'ਚ ਸਾਰੀ ਕੌਮ ਵੀ ਲੜਦੀ ਲੜਦੀ ਵਾਈਪ ਆਊਟ ਹੋ ਜਾਂਦੀ, ਫਿਰ ਵੀ ਇਤਿਹਾਸ 'ਚ ਰਹਿੰਦਾ ਕਿ ਵੀ ਇੱਕ ਸਿੱਖ ਕੌਮ ਸੀ ਜਿਹਦਾ ਹਰ ਬੱਚਾ ਤੱਕ ਇਸ ਲਈ ਲੜਿਆ। ਸੋ ਇਹ ਉਹਨਾਂ ਦੀ ਜਿਹੜੀ ਹੈ ਫੀਲਿੰਗਸ ਵੀ ਸੀ, ਪਰ ਨਾਲ ਹੀ ਉਹ ਫਿਰ ਆਪ ਹੀ ਉਸ 'ਚੋਂ ਇੱਕ ਆਪਟੀਮਿਜ਼ਮ ਵੀ ਲੈਂਦੇ ਸੀ ਕਿ ਨਹੀਂ,
ਇਹ ਗੁਰੂ ਕਲਗੀਧਰ ਪੰਥ ਦਾ ਵਾਲੀ ਹੈ। ਅਸੀਂ ਜਿੰਨੇ ਮਰਜ਼ੀ ਡੂੰਘੇ ਖੂਹ 'ਚ ਡਿਗੇ ਹੋਈਏ, ਪਾਤਸ਼ਾਹ ਸਾਨੂੰ ਕੱਢਣਗੇ, ਗੁਰੂ ਸਾਨੂੰ ਬੇਕਰੇ ਨਹੀਂ ਰਹਿਣ ਦਿੰਦੇ। ਜੀ ਸੋ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਸਰ ਕਪੂਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਔਰ ਉਹਨਾਂ ਨੇ 2 ਮਾਰਚ 1909 ਨੂੰ ਜਨਮ ਲੈ ਕੇ 13 ਅਗਸਤ 1986 ਨੂੰ ਉਹਨਾਂ ਨੇ ਆਪਣੇ ਗੁਰੂ ਚਰਨਾਂ ਦੇ ਵਿੱਚ ਨਿਵਾਸ ਪਾਇਆ। ਔਰ ਸੇਵਕ ਕੀ ਓੜਕ ਨਿਭੀ ਪ੍ਰੀਤ, ਉਹਨਾਂ ਨੇ ਇਸ ਤਰ੍ਹਾਂ ਆਪਣੀ ਪ੍ਰੀਤ ਜਿਹੜੀ ਹੈ ਉਹ ਚਰਨ ਸ਼ਰਨ ਰਹਿੰਦੇ ਨਿਭਾਈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵੀਅਰਸ, ਤੁਸੀਂ ਕਿਤਨੀ ਜਾਣਾ, ਮਿਲਦੇ ਆ ਛੋਟੇ ਵਕਫੇ ਤੋਂ ਬਾਅਦ।